ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगट ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਗੁਰਕਵਾਲ ਸਿੰਘ ਬਰਾੜ, ਜੋ ਕਿ ਇਸ ਸਮੇਂ ਬਠਿੰਡਾ ਇੰਡੋਜ਼ ਟੀਵੀ ਸਟੂਡੀਓ 'ਚ ਮੌਜੂਦ ਨੇ। ਕਰਦੇ ਹਾਂ ਜੀ ਸਵਾਗਤ। ਗੁਰਕਵਾਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਜਨ, ਤੇ ਸਤਿ ਸ੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਜੁੜਦੇ ਆ ਜੀ। ਗੁਰਕਵਾਲ ਜੀ, ਪਹਿਲਾਂ ਇਹ ਦੱਸੋ ਕਿ ਮੌਸਮ ਦੇ ਕੀ ਹਾਲ ਚਾਲ ਨੇ? ਗਰਮੀ ਨੇ ਕਿੰਨੀ ਕੁ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ? ਦੇਖੋ ਜੀ, ਜਦੋਂ ਤੁਸੀਂ ਮੌਸਮ ਦੀ ਗੱਲ ਕਰਦੇ ਹੋ ਤਾਂ ਮੌਸਮ ਦੇ ਵਿੱਚ ਇਸ ਵਾਰ ਗਰਮੀ ਥੋੜੀ ਐਡਵਾਂਸ ਚੱਲ ਰਹੀ ਆ। ਮੌਸਮ ਦੇ ਵਿੱਚ ਗਰਮਾਹਟ ਹੈ ਜਿਹੜੀ ਉਹ ਲਗਾਤਾਰ ਵਧੀ ਹੋਈ ਹੈ। ਜਿੱਥੇ ਸਿਆਸੀ ਸਰਗਰਮੀਆਂ ਵਧੀਆਂ ਹੋਈਆਂ, ਉੱਥੇ ਜਿਹੜੀ ਮੌਸਮ ਵਾਲੀ ਗਰਮੀ ਨੇ ਵੀ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ। ਕਿਉਂਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਜਾ ਰਿਹਾ, ਉਵੇਂ ਉਵੇਂ ਲੋਕਾਂ ਦਾ ਬਾਹਰ ਨਿਕਲਣਾ ਮੁਹਾਲ ਹੋ ਰਿਹਾ ਤੇ ਏਸੀ ਦੀਆਂ ਠੰਡੀਆਂ ਹਵਾਵਾਂ ਦੇ ਵਿੱਚ ਬੈਠ ਕੇ ਸ਼ਿਮਲੇ ਦੀਆਂ ਵਾਦੀਆਂ ਦਾ ਆਨੰਦ ਮਾਨਣਾ, ਮਹਿਸੂਸ ਕਰਨਾ ਜਿਹੜਾ ਉਹ ਮੈਨੂੰ ਲੱਗਦਾ ਸ਼ੁਰੂ ਹੋ ਗਿਆ ਹੁਣ ਪੰਜਾਬ ਦੇ ਵਿੱਚ ਜੀ। ਪਰ ਬਰਾੜ ਜੀ, ਨਾਲ ਹੀ ਬਿਜਲੀ ਦੀ ਗੱਲ ਕਰਨ ਵੀ ਬਣਦੀ ਹੈ, ਕਿਉਂਕਿ ਤੁਸੀਂ ਕਿਹਾ ਕਿ ਗਰਮੀ ਦਾ ਮੌਸਮ ਹੈ, ਏਸੀ ਲੱਗਦੇ ਨੇ, ਪਰ ਜੇਕਰ ਬਿਜਲੀ ਹੋਏਗੀ ਏਸੀ ਵੀ ਤਾਂ ਹੀ ਚੱਲਣਗੇ ਨਾ ਜੀ, ਕਿਉਂਕਿ ਕੇਂਦਰ ਸਰਕਾਰ ਨੇ ਜਿਹੜੀ ਪਹਿਲੇ ਪੂਲ ਦੀ ਬਿਜਲੀ ਸੀ ਉਹ ਹਰਿਆਣਾ ਨੂੰ ਦੇਣੀ ਐਲਾਨ ਦਿੱਤੀ ਹੈ। ਸੋ ਭਗਵੰਤ ਮਾਨ ਜੀ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ 300 ਯੂਨਿਟ ਜਿਹੜੀ ਹੈਗੀ ਆ ਫ੍ਰੀ ਦਿੱਤੀ ਜਾਵੇਗੀ। ਸੋ ਇਹ ਹੁਣ ਲਾ ਰਹੀ ਹੋਣਗੇ ਹਵਾ ਦੇ ਵਿੱਚ ਕਿ ਏਸੀ ਜ਼ਰੂਰ ਚੱਲਣਗੇ ਤੁਹਾਡੇ? ਦੇਖੋ ਜੀ, ਬਿਜਲੀ ਦਾ ਜਿੱਥੋਂ ਤੱਕ ਮਾਮਲਾ ਹੈ, ਬਿਜਲੀ ਦੇ ਝਟਕੇ ਪਹਿਲਾਂ ਵੀ ਲੱਗਦੇ ਆਏ ਤਾਂ ਇਸ ਵਾਰ ਵੀ ਮੈਨੂੰ ਲੱਗਦਾ ਕਿ ਝਟਕੇ ਥੋੜ੍ਹੇ ਵੱਡੇ ਹੋ ਸਕਦੇ ਆ। ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਦਲੀ ਆ ਤੇ ਸੈਂਟਰ ਨਾਲ ਜਿਹੜਾ ਕਿਤੇ ਨਾ ਕਿਤੇ ਨਵੀਂ ਸਰਕਾਰ ਦਾ ਜਿਹੜਾ ਪੇਚਾ ਉਹ ਵੀ ਫਸਦਾ ਨਜ਼ਰ ਆ ਰਿਹਾ। ਕਿਉਂਕਿ ਕੋਲੇ ਨੂੰ ਲੈ ਕੇ ਕਾਫੀ ਪਹਿਲਾਂ ਤਾਂ ਵਿਵਾਦ ਆ ਜਿਹੜਾ ਉਹ ਚੱਲਿਆ ਸੀ ਕਿ ਕੋਲਾ ਜਿਹੜੀ ਸਪਲਾਈ ਆ ਉਹ ਬੰਦ ਕਰ ਦਿੱਤੀ ਗਈ ਸੀ। ਪਰ ਇਸ ਵਾਰ ਜਿਹੜਾ ਮਾਮਲਾ ਕੁਝ ਹੋਰ ਤਰੀਕੇ ਨਾਲ ਅੱਗੇ ਵੱਧਦਾ ਨਜ਼ਰ ਆ ਰਿਹਾ। ਜਿੱਥੇ ਭਗਵੰਤ ਮਾਨ 300 ਯੂਨਿਟ ਮਾਫੀ ਦੀ ਗੱਲ ਕਰਦੇ ਆ, ਦੂਜੇ ਪਾਸੇ ਸੈਂਟਰ ਸਰਕਾਰ ਵੱਲੋਂ ਇੱਕ ਜਿਹੜਾ ਐਲਾਨ ਕਰ ਦਿੱਤਾ ਜਾਂਦਾ ਕਿ ਜਲਦੀ ਤੋਂ ਜਲਦੀ ਜਿਹੜੇ ਚਿੱਪ ਵਾਲੇ ਮੀਟਰ ਆ, ਜਿਹੜੇ ਪ੍ਰੀਪੇਡ ਮੀਟਰ ਆ, ਉਹ ਪੰਜਾਬ ਦੇ ਵਿੱਚ ਲਗਾਏ ਜਾਣ। ਇੱਕ ਸਮੇਂ ਸੀਮਾ ਤੈਅ ਕਰ ਦਿੱਤੀ ਗਈ ਆ। ਪੰਜਾਬ ਦੇ ਲੋਕਾਂ ਵੱਲੋਂ ਵੀ ਕਮਰ ਕਸੀ ਗਈ ਹੈ। ਇਸ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਪੈ ਰਹੀਆਂ ਨੇ ਤੇ ਨਾਲ ਹੀ ਨਾਲ ਦੂਜੇ ਪਾਸੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਵੀ ਇਹਦੇ ਖਿਲਾਫ ਆ ਜਿਹੜੀਆਂ ਖੜੀਆਂ ਹੋ ਗਈਆਂ ਕਿ ਅਸੀਂ ਨਹੀਂ ਭਾਈ ਲੱਗਣ ਦਿੰਦੇ ਪ੍ਰੀਪੇਡ ਮੀਟਰ। ਪਿੰਡਾਂ ਦੇ ਵਿੱਚ ਅਗਰ ਲੱਗਣਗੇ ਤਾਂ ਅਸੀਂ ਪੂਰਨ ਤੌਰ ਤੇ ਇਹਨਾਂ ਮੀਟਰਾਂ ਦਾ ਵਿਰੋਧ ਕਰਾਂਗੇ ਤੇ ਵਿਰੋਧ ਚੱਲ ਵੀ ਰਿਹਾ। ਕਈ ਵਾਰੀ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਕਿ ਜਿਹਦੇ ਵਿੱਚ ਜੋ ਮੀਟਰ ਇੰਸਟਾਲ ਕੀਤੇ ਜਾ ਰਹੇ ਆ, ਲਗਾਏ ਜਾ ਰਹੇ ਆ, ਤਾਂ ਉਹਨਾਂ ਦਾ ਵਿਰੋਧ ਆ ਜਿਹੜਾ ਉਹ ਵੀ ਹੁੰਦਾ ਨਜ਼ਰ ਆ ਰਿਹਾ। ਹੁਣ ਭਗਵੰਤ ਮਾਨ ਹੋਰੀ ਇਸ ਚੀਜ਼ ਨੂੰ ਕਿਵੇਂ ਲੈਂਦੇ ਆ, ਕਿਵੇਂ ਇਹ ਸਾਰੇ ਮਸਲੇ ਨੂੰ ਹੱਲ ਕਰਦੇ ਆ? ਗੱਲ ਤਾਂ ਇੱਥੇ ਖੜੀ ਆ ਕਿ 300 ਯੂਨਿਟ ਵਾਲਾ ਮਸਲਾ ਕਿਵੇਂ ਹੱਲ ਹੋਊਗਾ? ਜੇਕਰ ਪ੍ਰੀਪੇਡ ਮੀਟਰ ਲਗਾਏ ਜਾਂਦੇ ਆ ਤਾਂ 300 ਯੂਨਿਟ ਜਿਹੜੀ ਬਿਜਲੀ ਆ ਉਹ ਆਮ ਲੋਕਾਂ ਨੂੰ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਵਫਾ ਕਿਵੇਂ ਹੋਊਗਾ? ਇਹ ਵੱਡਾ ਸਵਾਲ ਆ। ਹੁਣ ਇਸ ਸਵਾਲ ਨੂੰ ਹੱਲ ਕਰਨ ਵਾਸਤੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਕੀ ਹੱਲ ਕੱਢਦੇ ਆ, ਕਿਹੜੀ ਝੁਰਲੀ ਫੇਰਦੇ ਆ, ਇਹ ਦੇਖਣ ਵਾਲੀ ਗੱਲ ਹੋਊਗੀ ਕਿ 300 ਯੂਨਿਟ ਲੋਕਾਂ ਤੱਕ ਆਖਰ ਪਹੁੰਚੂ ਕਿਵੇਂ। ਇਹ ਵੱਡਾ ਸਵਾਲ ਜੀ। ਬਰਾੜ ਜੀ, ਬੜਾ ਪੱਖ ਦਾ ਮੁੱਦਾ ਹੈ ਮਜੀਠਾ ਹਲਕੇ ਦੇ ਪਿੰਡ ਅਨਾਇਤਪੁਰ ਦਾ, ਜਿੱਥੇ ਕਿ ਗੁੱਜਰ ਪਰਿਵਾਰ ਵੱਲੋਂ ਸਿੱਖ ਪਰਿਵਾਰਾਂ ਨੂੰ 25 ਦੱਸਿਆ ਜਾ ਰਿਹਾ ਕਿ 25 ਪਰਿਵਾਰਾਂ ਨੂੰ ਉੱਥੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਤੇ ਜਿਹੜਾ ਮੁਸਲਮਾਨ ਬਰਾਦਰੀ ਹੈਗੀ ਆ ਜੀ, ਉਹਨਾਂ ਨੇ ਇਹ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਅਸੀਂ ਸਿੱਖਾਂ ਨਾਲ ਕੋਈ ਧੱਕਾ ਨਹੀਂ ਕਰ ਰਹੇ ਹਾਂ। ਸਿੱਖ ਸਾਡੇ ਭਾਈਵਾਲ ਨੇ, ਉਹਨਾਂ ਦੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ ਨੇ। ਸੋ ਸਾਡਾ ਉਹਨਾਂ ਨਾਲ ਕੋਈ ਅਜਿਹਾ ਮਸਲਾ ਨਹੀਂ ਹੈ। ਕਿਉਂਕਿ ਪਿੱਛੇ ਜੇ ਇਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਬਹੁਤ ਮਸਲੇ ਬਣੇ ਸਨ ਕਿ ਗੁੱਜਰ ਪਰਿਵਾਰ ਜਿਹੜੇ ਹੈਗੇ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ। ਬਿਲਕੁਲ ਹਰਜਿੰਦ, ਜਦੋਂ ਅਨਾਇਤਪੁਰ ਦੀ ਗੱਲ ਕਰਦੇ ਆ ਤਾਂ ਕੱਲਾ ਅਨਾਇਤਪੁਰ ਜਾਂ ਮਾਝੇ ਦੇ ਵਿੱਚ ਹੀ ਗੁੱਜਰ ਪਰਿਵਾਰ ਨਹੀਂ ਰਹਿ ਰਹੇ, ਸਗੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਈਂ ਗੁੱਜਰ ਪਸ਼ੂਆਂ ਦਾ ਜਿਹੜਾ ਕਾਰੋਬਾਰ ਕਰਦੇ ਆ ਤੇ ਪਸ਼ੂਆਂ ਤੋਂ ਦੁੱਧ ਵੇਚ ਕੇ ਜਿਹੜਾ ਆਪਣਾ ਸਿਸਟਮ ਚਲਾਉਂਦੇ ਆ, ਆਪਣੀ ਕਬੀਲਦਾਰੀ ਚਲਾਉਂਦੇ ਆ। ਸੋ ਗੁੱਜਰਾਂ ਨਾਲ ਅਨਾਇਤਪੁਰ ਦੇ ਵਿੱਚ ਇਹ ਘਟਨਾ ਇੱਕ ਵਾਪਰੀ ਆ। ਇਸ ਘਟਨਾ ਦੇ ਵਿੱਚ ਜਿਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਰੇੜੇ, ਜਿਹੜੇ ਪੱਠਿਆਂ ਦੀ ਰੇੜੀ ਲੈ ਕੇ ਜਾ ਰਹੇ ਸੀ, ਉਸ ਦੌਰਾਨ ਇੱਕ ਘਟਨਾ ਵਾਪਰਦੀ ਆ, ਹਾਦਸਾ ਹੁੰਦਾ। ਇੱਕ ਮੁੰਡਾ ਰੇੜੇ ਥੱਲੇ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਗੁੱਜਰਾਂ ਤੇ ਸਿੱਖਾਂ ਦੇ ਵਿੱਚ ਇੱਕ ਵਿਵਾਦ ਜਿਹਾ ਸ਼ੁਰੂ ਹੋ ਜਾਂਦਾ। ਉਸ ਵਿਵਾਦ ਦੇ ਵਿੱਚ ਜਿਹੜਾ ਅਗਲਾ ਘਟਨਾਕ੍ਰਮ ਵਾਪਰਦਾ ਉਹਦੇ ਵਿੱਚ ਜਿਹੜਾ ਇੱਕ ਗੁੱਜਰ ਵੱਲੋਂ ਸਿੱਧੇ ਤੌਰ ਤੇ ਸਿੱਖਾਂ ਨੂੰ ਲਲਕਾਰਨਾ, ਉਹਨਾਂ ਸਿੱਖਾਂ ਦੀਆਂ ਧੀਆਂ ਦਾ ਜਾਂ ਧੀਆਂ ਭੈਣਾਂ ਦੀ ਬੇਪੱਤੀ ਕਰਨ ਦਾ ਐਲਾਨ ਕਰਨਾ। ਇਸ ਐਲਾਨ ਨੂੰ ਲੈ ਕੇ ਜਿਹੜਾ ਇਹ ਮਾਮਲਾ ਤੂੜ ਫਲਦਾ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਗੋਲੀਆਂ ਚੱਲਦੀਆਂ, ਗੋਲੀਆਂ ਦੇ ਵਿੱਚ ਕਤਲ ਹੋ ਜਾਂਦੇ ਆ, 2 ਗੁੱਜਰਾਂ ਜਿਹੜੇ ਮਾਰੇ ਜਾਂਦੇ ਆ।
ਇਸ ਤੋਂ ਬਾਅਦ ਲਗਾਤਾਰ ਅਸੀਂ ਸੁਰਖੀਆਂ ਦੇ ਵਿੱਚ ਦੇਖਿਆ, ਮੀਡੀਆ ਦੇ ਵਿੱਚ ਦੇਖਿਆ, ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਜਿਹੜੇ ਸਿੱਖ ਜਥੇਬੰਦੀਆਂ ਤੋਂ ਨਿਹੰਗ ਸਿੰਘ ਵੀ ਉੱਥੇ ਪਹੁੰਚ ਜਾਂਦੇ ਆ, ਜਿਹੜੇ ਸਿੱਖ ਪਰਿਵਾਰ ਆ ਮਜਬੂਰ ਹੋ ਜਾਂਦੇ ਆ ਆਪਣਾ ਘਰ ਛੱਡਣ ਵਾਸਤੇ। ਪਸ਼ੂ ਡੰਗਰ ਨੂੰ ਜਿਹੜਾ ਨੀਰਾ ਪੱਠਾ ਪਾਉਣ ਵਾਲਾ ਵੀ ਕੋਈ ਘਰਾਂ ਦੇ ਵਿੱਚ ਨਹੀਂ ਬਚਦਾ। ਸੋ ਇਸ ਦੌਰਾਨ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵਾਇਰਲ ਹੁੰਦੀਆਂ ਗਈਆਂ, ਜਿਵੇਂ ਪੰਜਾਬ ਦੇ ਵੱਖ-ਵੱਖ ਥਾਈਂ ਇਹ ਜਾਣਕਾਰੀ ਪਹੁੰਚਦੀ ਗਈ ਕਿ ਇਸ ਤਰੀਕੇ ਨਾਲ ਜਿਹੜਾ ਗੁੱਜਰਾਂ ਵੱਲੋਂ ਸਿੱਖ ਪਰਿਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਲਗਾਤਾਰ ਜਥੇਬੰਦੀਆਂ ਦਾ ਉੱਥੇ ਪਹੁੰਚਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੁੰਦਾ ਗਿਆ। ਸੋ ਉਸ ਤੋਂ ਬਾਅਦ ਹੁਣ ਜਿਹੜੇ ਗੁੱਜਰ ਪਰਿਵਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਰਹਿਬਰ ਨੇ ਜਾਂ ਕਹਿ ਲਈਏ ਇਹਨਾਂ ਦੇ ਜੋ ਧਾਰਮਿਕ ਆਗੂ ਨੇ ਉਹ ਸਾਹਮਣੇ ਆਏ ਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡਾ ਕੋਈ ਮਸਲਾ ਨਹੀਂ ਹੈ ਭਾਈ, ਸਾਡਾ ਕੋਈ ਵੈਰ ਵਿਰੋਧ ਨਹੀਂ ਹੈ। ਘਟਨਾ ਵਾਪਰੀ ਹੈ, ਘਟਨਾ ਕਿਤੇ ਵੀ ਵਾਪਰ ਸਕਦੀ ਹੈ। ਕੁਝ ਵਿਵਾਦ ਹੋਇਆ, ਉਸ ਵਿਵਾਦ ਤੋਂ ਬਾਅਦ ਉਸ ਛੋਟੇ ਜਿਹੇ ਵਿਵਾਦ ਨੇ ਵੱਡੀ ਘਟਨਾ ਦਾ ਰੂਪ ਲੈ ਲਿਆ ਤੇ ਉਸ ਤੋਂ ਬਾਅਦ ਗੁੱਜਰ ਪਰਿਵਾਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਈ ਇਸ ਮਾਮਲੇ ਨੂੰ ਟੂਲ ਦੇਣਾ ਬੰਦ ਕਰੋ ਤੇ ਭਾਈਚਾਰਕ ਸਾਂਝ ਦੇ ਤੌਰ ਤੇ ਇਕੱਠੇ ਜਿਹੜਾ ਰਹਿਣਾ ਚਾਹੀਦਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਹੁਣ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਅਪੀਲ ਕੀਤੀ ਆ, ਜਿਹੜੀ ਕੱਲ ਇੱਕ ਦੇਰ ਸ਼ਾਮ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਅਪੀਲ ਕੀਤੀ ਗਈ ਆ ਕਿ ਸਿੱਖ ਪਰਿਵਾਰ ਵਾਪਸ ਆ ਕੇ ਆਪਣੇ ਘਰਾਂ ਦੇ ਵਿੱਚ ਰਹਿ ਸਕਦੇ ਆ, ਆਪਣਾ ਘਰ-ਬਾਰ ਸਾਂਭਣ, ਆਪਣਾ ਪਸ਼ੂ ਡੰਗਰ ਸਾਂਭਣ, ਉਹਨਾਂ ਨੂੰ ਆਮ ਰੂਟੀਨ ਜਿਹੜੀ ਨਿੱਤ ਜ਼ਿੰਦਗੀ ਜਿਉਂਦੇ ਆ ਉਸ ਤਰੀਕੇ ਨਾਲ ਹੀ ਪਿੰਡ ਦੇ ਵਿੱਚ ਰਹਿਣ। ਅਸੀਂ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਆ ਉਹ ਨਹੀਂ ਕਰਾਂਗੇ। ਪਰ ਜਿਹੜਾ ਸਮਾਂ ਇਸ ਗੱਲ ਨੂੰ ਦੱਸੂਗਾ ਕਿ ਕਿਸ ਤਰੀਕੇ ਨਾਲ ਅੱਗੇ ਦੀਆਂ ਕਾਰਵਾਈਆਂ ਹੋਣਗੀਆਂ। ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਨਾਲ ਮੁਸਤੈਸ਼ ਉੱਥੇ ਨਜ਼ਰ ਆ ਰਿਹਾ, ਪ੍ਰਸ਼ਾਸਨ ਵੱਲੋਂ ਜਿਹੜਾ ਉੱਥੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਇਆ ਵੀ ਕਿਸੇ ਤਰ੍ਹਾਂ ਦੀ ਕੋਈ ਹੋਰ ਘਟਨਾ ਜਾਂ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਜਿਹੜਾ ਉੱਥੇ ਹੋਰ ਨਾ ਖੜਾ ਹੋਵੇ। ਜੀ ਬਰਾੜ ਜੀ, ਸੋਸ਼ਲ ਮੀਡੀਆ ਤੇ ਦੇਖ ਲਓ ਜਿੰਨੇ ਵੀ ਪੇजेस ਹੈਗੇ ਨੇ ਜਾਂ ਗਰੁੱਪਸ ਹੈਗੇ ਨੇ, ਮਾਮਲਾ ਭਖਿਆ ਹੋਇਆ ਜੀ ਨੈਂਸੀ ਘੁੰਮਣ ਦਾ, ਜਿਸ ਦੇ ਨਾਲ ਹੋਰ ਵੀ ਨਾਮ ਜੁੜੇ ਹੋਏ ਨੇ। ਬਿਊਟੀ ਜਿਹੜਾ ਕੰਟੈਸਟ ਹੁੰਦਾ ਹੈ ਜੀ ਚੈਨਲ ਦੇ ਉੱਤੇ, ਤੇ ਲਗਾਤਾਰ ਇਸ ਮਾਮਲੇ ਦੀ ਜਿਹੜੀ ਗੰਭੀਰਤਾ ਵੱਧਦੀ ਜਾ ਰਹੀ ਹੈ ਕਿਉਂਕਿ FIR ਵੀ ਦਰਜ ਹੋ ਚੁੱਕੀ ਹੈ ਇਹਦੇ ਖਿਲਾਫ। ਦੱਸਿਆ ਜਾ ਰਿਹਾ ਹੈ ਕਿ ਨੈਂਸੀ ਘੁੰਮਣ ਇੱਕ ਅਜਿਹੀ ਜਿਹੜਾ ਗੈਂਗ ਚਲਾ ਰਹੇ ਨੇ, ਇੱਕ ਧੰਦੇ ਦੇ ਰੂਪ ਦੇ ਵਿੱਚ ਕੁੜੀਆਂ ਨੂੰ ਅੱਗੇ ਜਿਹੜਾ ਹੈਗਾ ਧਨਾੜ ਲੋਕਾਂ ਕੋਲ ਪਹੁੰਚਾ ਰਹੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਮੀਡੀਆ ਨੇ ਇਸ ਬਾਰੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਆ। ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਇੱਕ ਅਜਿਹਾ ਅਦਾਰਾ ਆਪਣੇ ਪੈਰ ਜਮਾਈ ਬੈਠਾ ਪੰਜਾਬ ਦੇ ਵਿੱਚ, ਧਨਾੜ ਲੋਕਾਂ ਨਾਲ ਇਹਨਾਂ ਦਾ ਲੈਣਾ ਦੇਣਾ ਹੈਗਾ, ਵੱਡੇ ਵੱਡੇ ਅਫਸਰ ਇਹਨਾਂ ਦੇ ਨਾਲ ਨੇ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਹੈਗੇ ਨੇ ਇਸ ਕਰਕੇ ਨਹੀਂ ਬੋਲ ਰਹੇ ਹੈਗੇ ਕਿਉਂਕਿ ਇਹ ਇੱਕ ਵੱਡਾ ਅਦਾਰਾ ਬਣ ਚੁੱਕਾ? ਦੇਖੋ ਹਰਜਿੰਦਰ, ਜੇ ਆਪਾਂ ਇਸ ਮਾਮਲੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਪ੍ਰਾਈਵੇਟ ਅਦਾਰੇ ਵੱਲੋਂ ਜਾਂ ਪ੍ਰਾਈਵੇਟ ਚੈਨਲ ਵੱਲੋਂ ਜਿਹੜਾ ਬਿਊਟੀ ਕੰਟੈਸਟ ਕਰਾਇਆ ਜਾਂਦਾ। ਇਸ ਕੰਟੈਸਟ ਦੇ ਵਿੱਚ ਜਿਹੜੀਆਂ ਪੰਜਾਬ ਦੇ ਨਹੀਂ ਸਗੋਂ ਪੰਜਾਬ ਦੇ ਬਾਹਰਲੇ ਰਾਜਾਂ ਤੋਂ ਜਾਂ ਗਵਾਂਢੀ ਰਾਜਾਂ ਦੀ ਗੱਲ ਕਰੀਏ, ਉੱਥੋਂ ਵੀ ਕੁੜੀਆਂ ਆ ਕੇ ਇਸ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਂਦੀਆਂ ਤੇ ਲਗਾਤਾਰ ਇਹ ਕੰਟੈਸਟ ਆ ਜਿਹੜਾ ਹੁੰਦਾ ਆਇਆ। ਇਸ ਵਾਰ ਕਿਤੇ ਨਾ ਕਿਤੇ ਇਹ ਕੰਟੈਸਟ ਆ ਜਿਹੜਾ ਉਹ ਵਿਵਾਦਾਂ ਦਾ ਹਿੱਸਾ ਬਣ ਚੁੱਕਿਆ, ਵਿਵਾਦਾਂ ਦੇ ਵਿੱਚ ਘਿਰ ਗਿਆ ਕਿਉਂਕਿ ਇਸ ਵਿਵਾਦ ਦਾ ਕਾਰਨ ਹੈ ਕਿ ਇੱਕ ਲੜਕੀ ਹੈ ਜਿਹੜੀ ਉਸ ਲੜਕੀ ਦੇ ਪਿਤਾ ਵੱਲੋਂ ਇੱਕ ਜਿਹੜੀ ਪਹਿਲਾਂ FIR ਕਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਨੂੰ ਮੇਰੀ ਬੇਟੀ ਨਾਲ ਆ ਜਿਹੜਾ ਮਿਲਣ ਨਹੀਂ ਦਿੱਤਾ ਜਾ ਰਿਹਾ, ਕੁਝ ਗਲਤ ਹੈ ਜਿਹੜਾ ਮੇਰੀ ਬੇਟੀ ਨਾਲ ਵਾਪਰਿਆ। ਇਸ ਤਰ੍ਹਾਂ ਦੇ ਸੰਕੇਤ ਆ ਉਸ ਲੜਕੀ ਦੇ ਪਿਤਾ ਵੱਲੋਂ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਕਿਤੇ ਵੀ ਕੋਈ ਗੱਲ ਨਹੀਂ ਨਿਬੜਦੀ ਤਾਂ ਫਿਰ ਉਹਨਾਂ ਵੱਲੋਂ ਕੋਰਟ ਦਾ ਦਰਵਾਜ਼ਾ ਖਟਕਾ ਕੇ ਜਿਹੜਾ ਵਾਰੰਟ ਅਫਸਰ ਰਾਹੀਂ ਜਿਹੜਾ ਆਪਣੀ ਬੇਟੀ ਤੱਕ ਪਹੁੰਚ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੋਰਟ ਦੇ ਥਰੂ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਤਾਂ ਉਹਦੇ ਵਿੱਚ ਕਾਫੀ ਵੱਡੇ ਵੱਡੇ ਨਾਮ ਆ ਜਿਹੜੇ ਉਹ ਸ਼ਾਮਲ ਹੈ। ਤਾਂ ਇਹਨਾਂ ਨਾਮਾਂ ਦੀ ਜਦੋਂ ਗੱਲ ਕਰਦੇ ਆ ਤਾਂ ਇਹਦੇ ਵਿੱਚ ਨੈਂਸੀ ਘੁੰਮਣ ਆ ਜਿਹੜਾ ਮੁੱਖ ਤੌਰ ਤੇ ਜਿਹੜੀ ਇਸ ਪ੍ਰੋਗਰਾਮ ਦੀ ਡਾਇਰੈਕਟਰ ਹੈ, ਉਹਦੀ ਸ਼ਮੂਲੀਅਤ ਜਿਹੜੀ ਉਹ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਤੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਨਾਮ ਆ ਜਿਹੜੇ ਇਸ ਮਸਲੇ ਨਾਲ ਜਿਹੜੇ ਜੁੜੇ ਹੋਏ ਆ। ਸੋ ਇਹ ਗੱਲ ਵੀ ਜ਼ਰੂਰ ਹੈ ਕਿ ਬਹੁਤ ਵੱਡੇ ਵੱਡੇ ਅਦਾਰੇ ਆ, ਨਿਊਜ਼ ਚੈਨਲ ਬਹੁਤ ਵੱਡੇ ਵੱਡੇ ਆ, ਪਰ ਇਸ ਮਾਮਲੇ ਦੇ ਉੱਪਰ ਕੋਈ ਕਿਉਂ ਨਹੀਂ ਬੋਲ ਰਿਹਾ? ਕਿਉਂਕਿ ਜਿਸ ਤਰੀਕੇ ਨਾਲ ਇਹ ਪੂਰੀ ਕਾਰਵਾਈ ਸਾਹਮਣੇ ਆਈ ਹੈ, ਜਿਸ ਤਰੀਕੇ ਨਾਲ ਇਹ FIR ਦਰਜ ਹੋਈ ਹੈ ਤੇ ਇਸ FIR ਦੇ ਵਿੱਚ ਜਿਸ ਤਰੀਕੇ ਦੇ ਤੱਥ ਰੱਖੇ ਗਏ ਆ, ਉਹਨਾਂ ਤੱਥਾਂ ਨੂੰ ਦੇਖਦਿਆਂ ਹੋਇਆਂ ਮਸਲਾ ਬਹੁਤ ਵੱਡਾ ਹੈ। ਜਿਹੜੇ ਅਦਾਰੇ ਇੱਕ ਨਿੱਕੀ ਜੀ ਪੰਜਾਬ ਦੇ ਵਿੱਚ ਅਗਰ ਕੋਈ ਛਿੱਕ ਵੀ ਮਾਰਦਾ ਤਾਂ ਉਸ ਛਿੱਕ ਨੂੰ ਕਵਰ ਕਰਨ ਵਾਸਤੇ ਪਹੁੰਚ ਜਾਂਦੇ ਆ। ਆਖਰ ਉਹ ਇਸ ਮਾਮਲੇ ਦੇ ਉੱਪਰ ਚੁੱਪ ਕਿਉਂ ਆ? ਆਖਰ ਉਹ ਇਸ ਮਾਮਲੇ ਦੇ ਉੱਪਰ ਬੋਲਣ ਲਈ ਤਿਆਰ ਕਿਉਂ ਨਹੀਂ ਹੋ ਰਿਹਾ? ਇਹ ਇੱਕ ਵੱਡੀ ਚਿੰਤਾ ਦੀ ਗੱਲ ਹੈ ਕਿ ਰਸੂਖਦਾਰ ਬੰਦਿਆਂ ਬਾਰੇ ਬੋਲਣਾ ਸਾਡਾ ਕੋਈ ਫਰਜ਼ ਨਹੀਂ ਹੈ
ਕੀ ਅਸੀਂ ਸਿਰਫ ਉਹਨਾਂ ਲੋਕਾਂ ਦੇ ਉੱਪਰ ਹੀ ਉਂਗਲਾਂ ਚੱਕਦੇ ਆ ਜਿਹੜੇ ਕਿ ਆਮ ਆਪਦੇ ਨਿੱਜੀ ਜੀਵਨ ਦੇ ਵਿੱਚ ਕਈ ਵਾਰ ਕੁਝ ਗਲਤੀਆਂ ਕਰ ਬੈਠਦੇ ਆ ਜਾਂ ਕਿਸੇ ਤਰ੍ਹਾਂ ਦੀਆਂ ਕੋਈ ਮਾੜੀ ਕਾਰਵਾਈ ਉਹਨਾਂ ਤੋਂ ਹੋ ਜਾਂਦੀ ਆ, ਉਹਨਾਂ ਦੇ ਘਰਾਂ ਤੱਕ ਅਸੀਂ ਕੈਮਰੇ ਲੈ ਕੇ ਪਹੁੰਚ ਜਾਂਦੇ ਆ, ਤਾਂ ਫਿਰ ਆਖਰ ਇਸ ਮਾਮਲੇ ਦੇ ਉੱਪਰ ਚੁੱਪੀ ਹੈ ਜਿਹੜੀ ਉਹ ਇੱਕ ਸਵਾਲਾਂ ਦਾ ਘੇਰਾ ਜਿਹੜਾ ਖੜਾ ਕਰ ਦਿੰਦੀ ਹੈ ਕਿ ਆਖਰ ਕਿਉਂ ਨਹੀਂ ਬੋਲਿਆ ਜਾ ਰਿਹਾ, ਆਖਰ ਗੱਲ ਕਿਉਂ ਨਹੀਂ ਹੋ ਰਹੀ। ਇਹ ਵੱਡਾ ਸਵਾਲ ਹੈ। ਚਲੋ ਅਸੀਂ ਜਿੰਨੀ ਕੁ ਜਾਣਕਾਰੀ ਸਾਡੇ ਇਸੇ ਕੋਲ ਸੀ ਅਸੀਂ ਦਿੱਤੀ ਆ, ਅਸੀਂ ਵੀ ਕਿਸੇ ਇਹ ਸਾਰੀਆਂ ਜਿਹੜੀਆਂ ਗੱਲਾਂ ਉਹ ਇੱਕ FIR ਨੂੰ ਆਧਾਰਿਤ ਕਰਕੇ ਕਹਿ ਰਹੇ ਆ ਜਾਂ ਮੇਜਰ ਸੰਧੂ ਹੋਰਾਂ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਆ ਉਸ ਰਿਪੋਰਟ ਦੇ ਬਿਨਾਂ ਤੇ ਜਿਹੜੀ ਇਹ ਸਾਰੀ ਗੱਲਬਾਤ ਦੱਸ ਰਹੇ ਆ। ਜੀ ਬਰਾੜ ਜੀ, ਨੈਂਸੀ ਸੰਧੂ ਮੀਡੀਆ ਦੇ ਸਾਹਮਣੇ ਵੀ ਨਹੀਂ ਆਈ ਹੈ, ਨਾ ਹੀ ਉਹਨਾਂ ਨੇ ਕੋਈ ਆਪਣਾ ਪੱਖ ਪੇਸ਼ ਕੀਤਾ, ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਸ ਕੁੜੀ ਨੇ ਆਪਣੇ ਨਾਲ ਧੱਕਾ ਹੋਣ ਦੀ ਗੱਲ ਕੀਤੀ ਹੈ ਤੇ ਉਹਨੇ ਵਾਕਆਊਟ ਕੀਤਾ ਕਿ ਮੈਂ ਉੱਥੇ ਨਹੀਂ ਰਹਿਣਾ, ਕਿ ਮੈਂ ਤਾਂ ਬਿਊਟੀ ਕੰਟੈਸਟ ਲਈ ਆਈ ਸੀ ਪਰ ਤੁਸੀਂ ਆਹ ਕੀ ਕੰਮ ਕਰਵਾ ਰਹੇ ਹੋ ਇੱਥੋਂ। ਸੋ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਇਸ ਅਦਾਰੇ ਵੱਲੋਂ ਕਿ ਜੇ ਤੁਸੀਂ ਵਾਕਆਊਟ ਕਰਨਾ ਚਾਹੁੰਦੇ ਹੋ ਤਾਂ 14 ਲੱਖ ਰੁਪਇਆ ਦਿਓ ਕਿਉਂਕਿ ਅਸੀਂ ਤੁਹਾਡੇ ਤੇ ਖਰਚ ਕੀਤਾ। ਦੇਖੋ ਹਰਜਿੰਦਰ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋ ਸਕਦਾ ਕਿ ਪਰਦੇ ਦੇ ਪਿੱਛੇ ਸਾਰੀਆਂ ਚੱਲਦੀਆਂ ਹੋਣ, ਇਹਦੀ ਕੋਈ ਹਜੇ ਤੱਕ ਤੱਥ ਆਧਾਰਿਤ ਜਾਣਕਾਰੀ ਹੈ ਜਿਹੜੀ ਸਾਹਮਣੇ ਨਹੀਂ ਆਈ ਹੈ। ਪਰਦੇ ਦੇ ਪਿੱਛੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦਾ ਵੀ ਵਾਪਰੀਆਂ ਹੋਣ, ਇੱਦਾਂ ਦੀ ਡਿਮਾਂਡ ਆ ਜਿਹੜੀ ਜਾਂ ਮੰਗ ਆ ਉਹ ਕੀਤੀ ਗਈ ਹੋਵੇ। ਪਰ ਅਸਲ ਸਵਾਲ ਤਾਂ ਇਹ ਹੈ ਕਿ ਇੱਕ ਕੰਟੈਸਟ ਦੇ ਨਾਂ ਤੇ ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਸੀ ਤਾਂ ਇਹ ਕਿੱਥੋਂ ਤੱਕ ਜਾਇਜ਼ ਹੈ, ਜਿੱਥੇ ਕੁੜੀਆਂ ਆਪਣੇ ਕੈਰੀਅਰ ਬਣਾਉਣ ਵਾਸਤੇ, ਆਪਣੇ ਭਵਿੱਖ ਦੀ ਸ਼ੁਰੂਆਤ ਵਾਸਤੇ ਇਸ ਜਿਹੜਾ ਕੰਟੈਸਟ ਦਾ ਹਿੱਸਾ ਬਣ ਰਹੀਆਂ ਸੀ, ਤਾਂ ਉਹਨਾਂ ਨੂੰ ਅਗਰ ਕੋਈ ਇਦਾਂ ਦੀ ਕਾਰਵਾਈ ਉਹਨਾਂ ਨਾਲ ਕੀਤੀ ਗਈ ਹੈ ਤਾਂ ਉਹ ਕਿੰਨੀ ਕੁ ਜਾਇਜ਼ ਹੈ, ਇਹ ਵੱਡਾ ਸਵਾਲ। ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।